ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 9 ਫਰਵਰੀ 2015 27 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਿਸੇ ਅਹਿਮ ਇਸ਼ੂ ਤੋਂ। ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਇਸ਼ੂ? ਦੇਖੋ, ਇਸ਼ੂ ਤਾਂ ਬਹੁਤ ਸਾਰੇ ਨੇ ਔਰ ख़ास तौर ਤੇ ਇਸ ਦਿਨ ਹੀ ਅੱਜ ਬਹੁਤ ਸਾਰੀਆਂ ਥਾਵਾਂ ਤੇ ਭਾਈ ਜਗਤਾਰ ਸਿੰਘ ਤਾਰਾ ਜਿਨ੍ਹਾਂ ਨੂੰ ਕਿ ਥਾਈਲੈਂਡ ਤੋਂ ਐਕਸਟ੍ਰਾਡਾਈਟ ਕੀਤਾ ਗਿਆ, ਉਹਨਾਂ ਨਾਲ ਸੰਬੰਧਿਤ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਗਈਆਂ। ਉਸ ਬਾਰੇ ਵੀ ਅਸੀਂ ਜ਼ਿਕਰ ਕਰਾਂਗੇ ਜੀ। ਔਰ ਮੈਂ ਦੇਖ ਰਿਹਾ ਵੀ ਹੁਣ ਸਾਡੇ ਬਹੁਤ ਸਾਰੇ ਜਿਹੜੇ ਵੀਰ ਭੈਣਾਂ ਨੇ ਈਮੇਲਸ ਦੇ ਉੱਤੇ ਫੇਸਬੁੱਕ ਤੇ ਉਹ ਸਾਡੇ ਨਾਲ ਨਾਰਾਜ਼ ਹੋ ਰਹੇ ਨੇ ਜੀ, ਕਿਉਂਕਿ ਸਿਰਫ 2 ਜਾਂ 3 ਈਮੇਲਸ ਹੀ ਅਸੀਂ ਪ੍ਰੋਗਰਾਮ ਦੇ ਫਾਰਮੈਟ 'ਚ ਡਿਸਕਸ ਕਰ ਸਕਦੇ ਹਾਂ ਵਕਤ ਦੀ ਦੇਖਦਿਆਂ ਹੋਇਆਂ ਪਾਬੰਦੀ ਨੂੰ। ਅਤੇ ਬਹੁਤ ਸਾਰਿਆਂ ਨੂੰ ਹੁਣ ਇਹ ਗੁੱਸਾ ਵੀ ਹੁੰਦਾ ਹੈ ਕਿ ਜੀ ਸਾਡਾ ਅਸੀਂ ਇੰਨੀਆਂ ਈਮੇਲਾਂ ਲਿਖੀਆਂ ਜਾਂ ਇੰਨੇ ਵਾਰੀ ਸਵਾਲ ਪੁੱਛਿਆ ਹੈ ਜੀ, ਤੁਸੀਂ ਜਵਾਬ ਨਹੀਂ ਦਿੰਦੇ। ਸੋ ਅਸੀਂ ਇਹ ਇੱਕ ਵਿਚਾਰ ਹੀ ਬਣਾਈ ਹੈ ਕਿ ਮਹੀਨੇ 'ਚ ਐਟਲੀਸਟ ਇੱਕ ਦਿਨ ਦਾ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ ਐਕਸਕਲੂਸਿਵਲੀ ਈਮੇਲਸ ਜਾਂ ਫੇਸਬੁੱਕ ਮੈਸੇਜਿਸ ਜਾਂ ਦੂਸਰੇ ਸਾਧਨਾਂ ਰਾਹੀਂ ਬਾਈ ਮੇਲ ਵੀ ਸਾਨੂੰ ਚਿੱਠੀਆਂ ਆਉਂਦੀਆਂ ਨੇ, ਜਿਹੜੇ ਵੀ ਉਹਨਾਂ ਦੇ ਵਿੱਚ ਕੁਐਰੀਜ਼ ਨੇ ਜਾਂ ਜਿਹੜਾ ਬੈਕਲੌਗ ਹੋਏਗਾ ਉਹ ਅਸੀਂ ਡਿਸਕਸ ਕਰਿਆ ਕਰਾਂਗੇ ਜੀ। ਸੋ ਅੱਜ ਦੇ ਪ੍ਰੋਗਰਾਮ 'ਚ ਅਸੀਂ ਹਿਸਟਰੀ ਸੈਕਸ਼ਨ ਔਰ ਜਿਹੜਾ ਅੱਜ ਦਾ ਵਿਚਾਰ ਹੈ ਉਹ ਡਿਸਕਸ ਕਰਾਂਗੇ ਐਟ ਦਾ ਐਂਡ ਜੀ। ਪਰ ਬਾਕੀ ਜਿਹੜਾ ਸਾਰਾ ਪਾਰਟ ਹੈ ਉਹ ਅਸੀਂ ਇਸ ਈਮੇਲ ਔਰ ਸਵਾਲਾਂ ਨੂੰ ਹੀ ਰਿਸਪੌਂਡ ਕਰਾਂਗੇ ਜੀ। ਸਗੋਂ ਅਸੀਂ ਇੰਤਜ਼ਾਰ ਵੀ ਕਰ ਰਹੇ ਹਾਂ। ਦਿੱਲੀ ਵਿਧਾਨ ਸਭਾ ਚੋਣਾਂ ਹੋਈਆਂ ਨੇ, ਉਹਨਾਂ ਦੇ ਨਤੀਜੇ ਆਉਣ ਦੇ ਉੱਤੇ ਉਹਨਾਂ ਨਾਲ ਸੰਬੰਧਿਤ ਗੱਲਬਾਤ ਵੀ ਹੋਏਗੀ ਜੀ। ਪਰ ਅੱਜ ਮੈਂ ਸਗੋਂ ਤੁਹਾਨੂੰ ਸ਼ੁਰੂਆਤ ਕਰਨ ਦੀ ਬਜਾਏ ਮੈਂ ਹੀ ਲੀਡ ਲੈ ਰਿਹਾ ਜੀ ਕਿ ਇੱਕ ਬੜੀ ਇੰਸਪੀਰੇਸ਼ਨਲ, ਕਿਉਂਕਿ ਹੁਣ ਜਦੋਂ ਸਾਨੂੰ ਬਹੁਤ ਸਾਰੀਆਂ ਲਿਖਤਾਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਸਿਰਫ ਸਵਾਲ ਹੀ ਨਹੀਂ ਹੁੰਦੇ, ਬਹੁਤ ਸਾਰੀ ਪੋਇਟਰੀ, ਕਈ ਵਾਰ ਥਾਟ ਫॉर द ਡੇ ਦੇ ਥੱਲੇ ਵੀ ਜਿਹੜੇ ਕੁਛ ਰਾਈਟ ਅਪ ਹੁੰਦੇ ਨੇ ਜੀ। ਅਤੇ ਇੱਕ ਥਾਟ ਫॉर द ਡੇ ਦੇ ਥੱਲੇ ਮੈਂ ਸਮਝਦਾ ਵੀ ਜ਼ਿਆਦਾ ਐਪਰੋਪਰੀਏਟ ਹੈ। JP ਸਿੰਘ ਸਿਡਨੀ ਆਸਟ੍ਰੇਲੀਆ ਤੋਂ, ਉਹਨਾਂ ਨੇ ਸਾਨੂੰ ਅੰਗਰੇਜ਼ੀ ਦਾ ਇੱਕ 2 ਲਾਈਨਰ ਜਿਹੜਾ ਰਾਈਮ ਕਰਦਾ ਭੇਜਿਆ ਸਟਫ ਜੀ। ਔਰ ਅੰਗਰੇਜ਼ੀ 'ਚ ਹੈ, I was not delivered unto this world in defeat, nor does failure course in my veins. I am not a sheep waiting to be prodded by my shepherd. I am a lion and I refuse to talk, to walk, to sleep with the sheep. ਜੀ। ਔਰ ਇਸ ਦਾ ਪੰਜਾਬੀ ਤਰਜਮਾ ਇਹ ਇਸ ਤਰ੍ਹਾਂ ਦਾ ਬਣਦਾ ਹੈ, ਮੈਂ ਇਸ ਧਰਤੀ ਤੇ ਹਾਰਨ ਲਈ ਨਹੀਂ ਆਇਆ, ਨਾ ਹੀ ਮੇਰੀਆਂ ਰਗਾਂ 'ਚ ਹਾਰ ਦੌੜਦੀ ਹੈ। ਮੈਂ ਭੇਡ ਨਹੀਂ ਹਾਂ ਜੋ ਆਪਣੇ ਮਾਲਕ ਦੇ ਇਸ਼ਾਰੇ ਦੀ ਉਡੀਕ ਕਰਾਂ। ਮੈਂ ਸ਼ੇਰ ਹਾਂ, ਮੈਂ ਭੇਡ ਨਾਲ ਤੁਰਨ, ਗੱਲ ਕਰਨ ਅਤੇ ਸੌਣ ਤੋਂ ਇਨਕਾਰ ਕਰਦਾ ਹਾਂ। ਜਦੋਂ ਤੱਕ ਮੈਂ ਆਪਣੀ ਮੰਜ਼ਿਲ ਨੂੰ ਪਾ ਨਹੀਂ ਲੈਂਦਾ, ਉਦੋਂ ਤੱਕ ਮੈਂ ਲੱਕ ਬੰਨ੍ਹ ਕੇ ਨਿਸ਼ਾਨੇ ਵੱਲ ਵੱਧਦਾ ਰਹਾਂਗਾ। ਖਾਲਿਸਤਾਨ ਜ਼ਿੰਦਾਬਾਦ। ਸੋ ਅਸੀਂ ਵੀਰ ਜਗਦੇਵ ਪਾਲ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਕਿ ਉਹਨਾਂ ਨੇ ਬੜੀ ਇੰਸਪੀਰੇਸ਼ਨਲ ਗੱਲ, ਕਈ ਵਾਰੀ 2 ਲਾਈਨਰ ਹੀ ਜਸਟ ਹੁੰਦਾ ਸਾਰੀ ਗੱਲ ਦਾ ਜੀ ਕਿ ਭੇਡਾਂ ਦੇ ਬਾਰੇ ਇੱਕ ਮੈਂ ਇਸਨੂੰ ਲਤੀਫਾ ਕਹੋ ਜਾਂ ਕਿਤੇ ਮੈਂ ਸੁਣ ਰਿਹਾ ਸੀ ਕਿ ਮਾਸਟਰ ਨੇ ਪੁੱਛਿਆ ਕਿ ਜੀ ਇੱਕ ਵਾੜੇ 'ਚ 100 ਭੇਡਾਂ ਨੇ, ਇੱਕ ਭੇਡ ਉਹਦੇ 'ਚੋਂ ਨਿਕਲ ਗਈ, ਬਾਕੀ ਕਿੰਨੀਆਂ ਰਹਿ ਗਈਆਂ ਜੀ। ਅਤੇ ਉਹ ਇੱਕ ਜਿਹੜਾ ਇੰਟੈਲੀਜੈਂਟ ਵਿਦਿਆਰਥੀ ਸੀ ਉਹ ਸੋਚ ਕੇ ਕਹਿੰਦਾ ਜੀ ਕੋਈ ਨਹੀਂ ਰਹੀ। ਉਹ ਕਹਿੰਦਾ 100 ਨੇ, ਇੱਕ ਚਲੀ ਗਈ, ਕਿੰਨੀਆਂ ਰਹਿ ਗਈਆਂ? ਕਹਿੰਦਾ ਜੀ ਨਹੀਂ, ਜੇ ਇੱਕ ਗਈ ਬਾਕੀ ਸਾਰੀਆਂ ਉਹਦੇ ਪਿੱਛੇ ਹੀ ਜਾਣਗੀਆਂ, ਇਸ ਲਈ ਉਹ ਵਾੜਾ ਖਾਲੀ ਹੋਏਗਾ, ਉੱਥੇ ਕੋਈ ਨਹੀਂ ਰਹਿਣਾ ਜੀ। ਸੋ ਇਹਨਾਂ ਨੇ ਜਦੋਂ ਭੇਡ ਔਰ ਸ਼ੇਰ ਦਾ ਜਿਹੜਾ ਉਹ ਦਿੱਤਾ ਕੰਪੈਰੀਜ਼ਨ ਕਿ ਭੇਡ ਜਿਹੜੀ ਹੈ ਉਹ ਤਾਂ ਉਸ ਮੈਂਟੈਲਿਟੀ ਦੀ ਹੈ, ਉਹਨੇ ਡਰ ਕੇ ਦੌੜਨਾ, ਉਹਦੇ ਮਗਰ ਸਾਰੀਆਂ ਨੇ ਦੌੜਨਾ। ਔਰ ਉਹਨਾਂ ਨੇ ਬਿਲਕੁਲ ਕਿਹਾ ਕਿ ਮੈਂ ਇਸ ਧਰਤੀ 'ਤੇ ਹਾਰਨ ਲਈ ਨਹੀਂ ਆਇਆ, ਨਾ ਹੀ ਮੇਰੀਆਂ ਰਗਾਂ 'ਚ ਹਾਰ ਦੌੜਦੀ ਹੈ। ਮੈਂ ਭੇਡ ਨਹੀਂ ਹਾਂ ਜੋ ਆਪਣੇ ਮਾਲਕ ਦੇ ਇਸ਼ਾਰੇ ਦੀ ਉਡੀਕ ਕਰਾਂ। ਮੈਂ ਸ਼ੇਰ ਹਾਂ, ਮੈਂ ਭੇਡ ਨਾਲ ਤੁਰਨ, ਗੱਲ ਕਰਨ ਅਤੇ ਸੌਣ ਤੋਂ ਇਨਕਾਰ ਕਰਦਾ ਹਾਂ। ਜਦੋਂ ਤੱਕ ਮੈਂ ਆਪਣੀ ਮੰਜ਼ਿਲ ਨੂੰ ਪਾ ਨਹੀਂ ਲੈਂਦਾ, ਉਦੋਂ ਤੱਕ ਮੈਂ ਲੱਕ ਬੰਨ੍ਹ ਕੇ ਨਿਸ਼ਾਨੇ ਵੱਲ
ਵੱਧਦਾ ਰਹਾਂਗਾ। ਵਾਹ ਸੋ ਇਸ ਸਪਿਰਿਟਡ ਰਾਈਟ ਅਪ ਦੇ ਨਾਲ ਅਸੀਂ ਸ਼ੁਰੂ ਕਰਦੇ ਹਾਂ ਜੀ। ਤੇ ਹੁਣ ਜਿਹੜਾ ਅਸੀਂ ਸਟੇਜ ਤੁਹਾਡੇ ਲਈ ਖਾਲੀ ਕਰਦੇ। ਥੈਂਕ ਯੂ ਡਾਕਟਰ ਸਾਹਿਬ। ਸਾਡੀ ਪਹਿਲੀ ਈਮੇਲ ਆਈ ਹੈ, ਯਾਨੀ ਕਿ ਦੂਸਰੀ ਈਮੇਲ ਆਈ ਹੈ ਹਿਰਦੇਪਾਲ ਸਿੰਘ ਜੀ ਦੀ ਆਸਟ੍ਰੇਲੀਆ ਤੋਂ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਆਖਿਰ ਤੋੜ ਹੀ ਦਿੱਤੀ। ਡਾਕਟਰ ਸਾਹਿਬ, ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਗੇਮ ਤਾਂ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਜਦ ਪਰਚੀਆਂ ਪਾਈਆਂ ਗਈਆਂ ਸਨ। ਕਿਵੇਂ ਦਰਬਾਰ ਸਾਹਿਬ ਜਾਣ ਲੱਗੇ 5-6 ਘੰਟੇ ਵੇਸਟ ਕੀਤੇ ਗਏ ਤੇ ਉਦੋਂ ਤੱਕ ਪੁਲਿਸ ਪਹੁੰਚ ਗਈ। ਬਾਅਦ ਵਿੱਚ ਅਗਲੇ ਦਿਨ ਹੀ ਉਹ ਹਸਪੀਟਲ ਦਾਖਲ ਹੋਏ ਜਾਂ ਧੱਕੇ ਨਾਲ ਕਰਵਾਇਆ ਗਿਆ, ਹੂ ਨੋਜ਼। ਕੱਲ ਰਾਤ ਤੱਕ ਤਾਂ ਹੜਤਾਲ ਜਾਰੀ ਸੀ, ਫਿਰ ਸਵੇਰੇ ਤੋੜ ਦਿੱਤੀ ਗਈ, ਇਹ ਕਹਿ ਕੇ ਕਿ ਬੰਦੀ ਸਿੰਘਾਂ ਦੇ ਘਰ ਵਾਲਿਆਂ ਨੇ ਲਿਖਤੀ ਲਿਖ ਕੇ ਦਿੱਤਾ ਹੜਤਾਲ ਖਤਮ ਕਰਨ ਲਈ। 80-90 ਬੰਦੀ ਸਿੰਘਾਂ ਨੇ ਤੇ ਉਸ ਦੇ ਘਰ ਵਾਲਿਆਂ ਵੱਲੋਂ ਕਿਵੇਂ ਸਾਈਨ ਕੀਤੇ ਗਏ ਹੋਣਗੇ। ਹੋ ਸਕਦਾ ਹੈ 2-3 ਸਿੰਘਾਂ ਦੇ ਘਰ ਵਾਲਿਆਂ ਨੇ ਲਿਖ ਕੇ ਦੇ ਦਿੱਤਾ ਹੋਵੇ ਕਿ ਜਦ ਭਾਈ ਸਾਹਿਬ ਨੇ ਹੜਤਾਲ ਸ਼ੁਰੂ ਕੀਤੀ ਸੀ ਉਦੋਂ ਉਹਨਾਂ ਨੇ ਪੁਸ਼ਟੀ ਕੀਤੀ ਸੀ। ਬੇਸ਼ੱਕ ਬੰਦੀ ਸਿੰਘਾਂ ਦੀ ਗੱਲ ਸਾਰੀ ਦੁਨੀਆ ਤੱਕ ਪਹੁੰਚੀ ਹੈ, ਪਰ ਭਾਈ ਸਾਹਿਬ ਦੇ ਸ਼ਬਦ ਸੀ ਕਿ ਮੈਂ ਸਿੰਘਾਂ ਨੂੰ ਰਿਹਾ ਕਰਵਾ ਕੇ ਰਹਾਂਗਾ, ਭਾਵੇਂ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਤੇ ਮੈਂ ਆਪਣੇ ਆਖਰੀ ਸਵਾਸਾਂ ਤੱਕ ਲੜਾਂਗਾ। ਹੋਰ ਵੀ ਬਹੁਤ ਸਾਰੇ ਵਾਅਦੇ ਕੀਤੇ ਸੀ। ਫਿਰ ਇੱਕਦਮ ਲਿਖਤੀ ਵੀ ਆ ਗਿਆ ਤੇ ਲਾ ਐਂਡ ਆਰਡਰ ਵੀ ਚੇਤੇ ਆ ਗਏ। ਇੱਕ ਦਿਨ ਪਹਿਲਾਂ ਡਾਕਟਰ ਦਾ ਬਿਆਨ ਵੀ ਆਇਆ ਕਿ ਆਰਗਨ ਫੇਲਿਅਰ ਹੋ ਸਕਦਾ ਹੈ ਤੇ ਕਦੀ ਵੀ ਕੁਝ ਵੀ ਹੋ ਸਕਦਾ ਹੈ। ਇਹ ਬਿਆਨ ਡਾਕਟਰ ਕੋਲੋਂ ਦਵਾਇਆ ਗਿਆ ਕਿ ਭਾਈ ਸਾਹਿਬ ਜਾਂ ਉਹਨਾਂ ਦੇ ਘਰ ਦੇ ਤੇ ਨਜ਼ਦੀਕੀ ਪ੍ਰੈਸ਼ਰ ਪਾ ਕੇ ਭੁੱਖ ਹੜਤਾਲ ਤੜਵਾ ਦੇਣ। ਮੇਰੇ ਨਾਲ ਬਹੁਤ ਲੋਕ ਸਹਿਮਤ ਨਹੀਂ ਹੋਣਗੇ ਤੇ ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ, ਕਿਉਂਕਿ ਕੁਝ ਫੈਕਟ ਹਨ ਜੋ ਮੈਂ ਗੈਸ ਹੀ ਕੀਤੇ ਹਨ। ਸੰਤ ਭਿੰਡਰਾਂ ਵਾਲਿਆਂ ਨੇ ਵੀ ਕਿਹਾ ਸੀ ਕਿ ਮੈਂ ਆਖਰੀ ਸਵਾਸਾਂ ਤੱਕ ਲੜਾਂਗਾ ਤੇ ਉਹ ਲੜੇ ਸੀ। ਰਹਿੰਦੀ ਦੁਨੀਆ ਤੱਕ ਸੰਤ ਭਿੰਡਰਾਂ ਵਾਲਿਆਂ ਵਰਗਾ ਸੂਰਮਾ ਕੋਈ ਨਹੀਂ ਜੰਮ ਸਕਦਾ। ਬੇਸ਼ੱਕ ਭਾਈ ਸਾਹਿਬ ਨੇ ਸੱਚੇ ਦਿਲੋਂ ਹੜਤਾਲ ਸ਼ੁਰੂ ਕੀਤੀ ਸੀ, ਪਰ ਪਰਚੀਆਂ ਵਾਲੇ ਦਿਨ ਤੋਂ ਬਾਅਦ ਉਹ ਹੜਤਾਲ ਗੇਮ ਬਣ ਚੁੱਕੀ ਸੀ। ਜੇ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਮਾਫੀ। ਜੀ ਡਾਕਟਰ ਸਾਹਿਬ। ਵੀਰ ਹਿਰਦੇਪਾਲ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਆਸਟ੍ਰੇਲੀਆ ਤੋਂ ਲਿਖਿਆ। ਜਿਵੇਂ ਇਹ ਸਬਜੈਕਟ ਹੀ ਦੱਸਦਾ ਹੈ ਭੁੱਖ ਹੜਤਾਲ ਦਾ ਕਿ ਵੀ ਇਹ ਆਲਮੋਸਟ 3-4 ਹਫ਼ਤੇ ਪਹਿਲਾਂ ਦੀ ਲਿਖਤ ਹੈ ਜੀ। ਪਰ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਵੀ ਜਿਹੜੇ ਸਾਨੂੰ ਲਿਖਦੇ ਨੇ ਅਸੀਂ ਉਹਨਾਂ ਨੂੰ ਐਕਨੋਲਜ ਨਾ ਕਰੀਏ, ਖਾਸ ਤੌਰ 'ਤੇ ਜਦੋਂ ਕੋਈ ਵਿਸ਼ਾ ਹੁੰਦਾ ਹੈ। ਸੋ ਅਸੀਂ ਲੇਟ ਭਾਵੇਂ ਇਸ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਸਵਾਲ ਉਹਨਾਂ ਨੇ ਉਠਾਏ ਨੇ ਅਸੀਂ ਡਿਸਕਸ ਕਰ ਚੁੱਕੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ। ਤੇ ਮੈਂ ਹੁਣ ਇਸ ਵੇਰਵੇ ਦੇ ਵਿੱਚ ਵੀ ਨਹੀਂ ਜਾਣਾ ਚਾਹਾਂਗਾ ਕਿ ਵੀ ਕੀ ਕਾਰਨ ਸਨ ਕਿ ਜਿਹਦੇ 'ਚ ਭਾਈ ਗੁਰਬਖਸ਼ ਸਿੰਘ ਹੋਰਾਂ ਨੇ ਆਪਣਾ 64 ਦਿਨ ਦਾ ਜਿਹੜਾ ਭੁੱਖ ਹੜਤਾਲ ਦਾ ਵਰਤ ਹੈ, ਕਿਉਂਕਿ ਇਹਨੂੰ ਫਾਸਟ ਅਨਟੂ ਡੈਥ ਹੀ ਕਹਿੰਦੇ ਨੇ ਜੀ, ਉਸ ਨੂੰ ਤੋੜਿਆ। ਔਰ ਉਸ ਤੋਂ ਬਾਅਦ ਕੀ ਸਟੇਟਸ ਹੈ ਉਹਨਾਂ ਦਾ ਵੀ ਪਰਸਨਲ ਟੋਟਲੀ ਕੱਟ ਆਫ ਲਾਈਨ ਹੈ। ਔਰ ਜਿਹੜਾ ਕਾਫੀ ਰੰਜ ਗੁੱਸਾ ਜਿਨ੍ਹਾਂ ਨੇ ਪੂਰੀ ਹਮਾਇਤ ਦਿੱਤੀ ਹੁੰਦੀ ਹੈ ਔਰ ਖ਼ਾਸ ਤੌਰ 'ਤੇ ਜਿਹੜੀ ਯੰਗਰ ਜਨਰੇਸ਼ਨ ਜਿਹੜੇ ਪਹਿਲੀ ਵਾਰ ਉਸ ਭਾਵਨਾ ਦੇ ਨਾਲ ਕਿਸੇ ਵੱਲ ਦੇਖਦੇ ਨੇ। ਔਰ ਕਿਉਂਕਿ ਹੁਣ ਕ੍ਰਾਈਟੇਰੀਆ ਇਸ ਸਟਰਗਲ 'ਚ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੂਝ ਕੇ ਸ਼ਹੀਦੀ ਪਾਈ, ਉਹਨਾਂ ਦੀ ਸ਼ਖਸੀਅਤ ਹੀ ਹੈ। ਸੋ ਉਹਦੇ 'ਚ ਜ਼ਾਹਰ ਹੈ ਕਿ ਜਿਵੇਂ ਉਹਨਾਂ ਨੇ ਵੀ ਭਾਈ ਹਿਰਦੇਪਾਲ ਸਿੰਘ ਜੀ ਨੇ ਵੀ ਕਨਕਲੂਜਨ 'ਚ ਇਹੀ ਕਿਹਾ ਵੀ ਸੰਤ ਭਿੰਡਰਾਂ ਵਾਲਿਆਂ ਵਰਗਾ ਸੂਰਮਾ ਨਹੀਂ ਜੰਮਣਾ। ਸੋ ਮੈਂ ਸਮਝਦਾ ਵੀ ਅਸੀਂ ਹੁਣ ਇਸ ਚੈਪਟਰ ਨੂੰ ਕਲੋਜ਼ ਕਰੀਏ ਜੀ। ਔਰ ਇਹ ਜਿਹੜਾ ਭੁੱਖ ਹੜਤਾਲਾਂ ਦਾ ਔਰ ਇਹ ਸਿਸਟਮ ਨੂੰ ਵੀ ਮੇਰਾ ਖਿਆਲ ਹੈ ਵੀ ਐਨਕਰੇਜ ਨਾ ਕੀਤਾ ਜਾਏ। ਲੇਕਿਨ ਜਿਹੜਾ ਇਸ਼ੂ ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਭੁੱਖ ਹੜਤਾਲ ਦੇ ਨਾਲ ਥੋੜ੍ਹਾ ਜ਼ਿਆਦਾ ਹਾਈਲਾਈਟ ਵੀ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦਾ, ਉਸ ਦੇ ਉੱਤੇ ਫੋਕਸ ਹੋਏ ਕਿਉਂਕਿ ਬਹੁਤ ਸਾਰਾ ਕਾਨੂੰਨੀ ਕਾਰਵਾਈ ਦੇ ਨਾਲ ਵੀ ਕੁਝ ਚੀਜ਼ਾਂ ਜੁੜੀਆਂ ਹੋਈਆਂ ਨੇ, ਕੁਝ ਪੈਰੋਲ ਦੇ ਉੱਤੇ ਵੀ ਆ ਸਕਦੇ ਨੇ ਔਰ ਚੰਗੇ ਵਕੀਲ ਕਰਕੇ ਇਸ ਇਸ਼ੂ ਨੂੰ ਚੈਲੰਜ ਕਰਨਾ ਬਣਦਾ। ਸੋ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ, ਇਹਨਾਂ ਨੇ ਸਾਨੂੰ ਲਿਖਿਆ। ਪਰ ਮੇਰਾ ਖਿਆਲ ਹੈ ਕਿ ਵੀ ਹੁਣ ਅਸੀਂ ਭਾਈ ਗੁਰਬਖਸ਼ ਸਿੰਘ ਦੇ ਉੱਤੇ ਗਿਲੇ ਸ਼ਿਕਵੇ ਬੰਦ ਕਰੀਏ, ਪਾਰਟ ਆਫ ਦਾ ਹਿਸਟਰੀ ਹੋ ਗਿਆ। ਜੀ ਜੀ। ਜੇ ਉਹ ਨਿਭਾ ਜਾਂਦੇ ਆਪਣੀ ਜੋ ਉਹਨਾਂ ਦੀ ਅਰਦਾਸ ਸੀ ਕਿ ਭਾਈ ਜਨ ਸਿੰਘ ਰਿਹਾ ਹੋਣਗੇ ਤੇ ਜਾਂ ਮੈਂ ਸ਼ਹੀਦੀ ਪਾਵਾਂਗਾ, ਤੇ ਫਿਰ ਜਿਹੜਾ ਸਿੱਖ ਇਤਿਹਾਸ ਦੇ ਉਹ ਇੱਕ ਚਮਕਦੇ ਸਿਤਾਰੇ ਹੁੰਦੇ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਵਾਂਗ ਅਰਦਾਸ
ਪ੍ਰਣ ਨਿਭਾਉਣ ਦਾ ਉਹਨਾਂ ਨੂੰ ਜਿਹੜਾ ਹੈ ਉਹ ਇਤਿਹਾਸ ਨੇ ਕ੍ਰੈਡਿਟ ਦੇਣਾ ਸੀ। ਜੀ ਪਰ ਮੈਂ ਜਿਵੇਂ ਅਕਸਰ ਹੋਰ ਵੀ ਜਿਹੜੀਆਂ ਸ਼ਖਸੀਅਤਾਂ ਕਿਤੇ ਆ ਕੇ ਥੋੜ੍ਹੀਆਂ ਬਹੁਤ ਕਮਜ਼ੋਰ ਹੁੰਦੀਆਂ ਨੇ, ਡੋਲਦੀਆਂ ਨੇ, ਉਸ ਨਾਲ ਬਾਰੇ ਔਰ ਅਜੇ ਆਪਣਾ ਨਹੀਂ ਪਤਾ ਹੈ ਵੀ ਅਸੀਂ ਕਿਸ ਖੂਹ 'ਚ ਡਿੱਗਣੇ। ਸੋ ਇਹ ਗੁਰੂ ਦੀ ਆਪਣੀ ਵਡਿਆਈ ਰਹਿਮਤ ਹੀ ਹੁੰਦੀ ਹੈ ਜਦੋਂ ਕਿ ਉਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦਾ ਬਲ ਦੇ। ਜਿਸ ਰਸਤੇ ਤੁਸੀਂ ਤੁਰੇ ਹੋ ਉਹਦੇ 'ਤੇ ਤੁਸੀਂ ਸਾਬਤ ਕਦਮਾਂ ਨਾਲ ਤੁਰੋ। ਜੇ ਤੁਹਾਨੂੰ ਜਿਹੜਾ ਮਾਣ, ਵਡਿਆਈ, ਇੱਜ਼ਤ, ਰੈਕਗਨੀਸ਼ਨ ਜੀ ਮਿਲਦੀ ਹੈ ਤੇ ਉਹਨੂੰ ਜਰਨ ਦੀ ਸਮਰੱਥਾ ਵੀ ਜਿਹੜਾ ਹੈ ਉਹ ਗੁਰੂ ਦਿੰਦੇ ਨੇ। ਔਰ ਮੈਂ ਅਕਸਰ ਬਾਣੀ ਦੀ ਇਸ ਤੁਕ ਨੂੰ ਕੋਟ ਕਰਦਾ ਕਿ ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਜੀ ਕਿ ਜਦੋਂ ਗੁਰੂ ਮਾਣ ਦਿੰਦਾ ਹੈ, ਮਹੱਤਾ ਦਿੰਦਾ ਹੈ, ਤੇਜ ਦਿੰਦਾ ਹੈ, ਤੇ ਜੇ ਜਰਨ ਦੀ ਸਮਰੱਥਾ ਨਾ ਦੇ ਤੇ ਉਹ ਜੋ ਕੁਝ ਮਿਲਦਾ ਹੈ ਉਹ ਜਰਿਆ ਨਹੀਂ ਜਾਂਦਾ ਹੈ। ਔਰ ਮੈਂ ਸਮਝਦਾ ਵੀ ਇਹ ਸਤਿਗੁਰੂ ਦੀ ਵਡਿਆਈ ਹੈ ਕਿ ਜਦੋਂ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਕਿਸੇ ਭਾਈ ਬਚਿੱਤਰ ਸਿੰਘ ਨੂੰ ਮਸਤ ਹਾਥੀਆਂ ਦੇ ਨਾਲ ਟਕਰਾਉਣ ਦੀ ਹਿੰਮਤ ਦੇਣ। ਸੋ ਜਦੋਂ ਤੱਕ ਤਾਂ ਸਾਡੇ ਸਿਰ ਦੇ ਉੱਤੇ ਸਿਰ ਉੱਪਰ ਠਾਡਾ ਗੁਰ ਸੂਰਾ, ਜਦੋਂ ਅਸੀਂ ਇਹ ਮੰਨਦੇ ਹਾਂ, ਠਾਡਾ ਖੜੇ ਹੋਣ ਨੂੰ ਕਹਿੰਦੇ ਨੇ, ਜੀ ਨਾਨਕ ਤਾਂ ਕੇ ਕਾਰਜ ਪੂਰਾ, ਕਿ ਵੀ ਜਦੋਂ ਅਸੀਂ ਇਸ ਸਦਕ ਔਰ ਵਿਸ਼ਵਾਸ ਦੇ ਉੱਤੇ ਹੁੰਦੇ ਹਾਂ ਕਿ ਸਾਡੇ ਸਿਰ ਦੇ ਉੱਤੇ ਪੂਰਾ ਸੂਰਬੀਰ ਸਤਿਗੁਰੂ ਖੜਾ ਹੈ, ਸਿਰ ਉੱਪਰ ਠਾਡਾ ਖੜਾ ਹੈ, ਸਿਰ ਉੱਪਰ ਠਾਡਾ ਗੁਰ ਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਫਿਰ ਕਾਰਜ ਸਮਾਪਤ ਹੁੰਦੇ ਨੇ ਪੂਰੀ ਸਫਲਤਾ ਦੇ ਨਾਲ। ਪਰ ਅਸੀਂ ਇਨਸਾਨ ਹੈ, ਕਮਜ਼ੋਰੀਆਂ ਵੀ ਨੇ, ਅਸੀਂ ਸਾਰੇ ਹੀ ਗੁਨਾਹਗਾਰ ਹੈ, ਗਲਤੀਆਂ ਦੇ ਪੁਤਲੇ। ਸੋ ਮੇਰਾ ਖਿਆਲ ਹੈ ਕਿ ਵੀ ਜਿਹੜੀ ਹੁਣ ਕਾਨੂੰਨੀ ਚਾਰਾਜੋਈ ਔਰ ਜਿਹੜਾ ਸਿਆਸੀ ਪਾਰਟ, ਜਿਵੇਂ ਦਿੱਲੀ ਦੀਆਂ ਇਲੈਕਸ਼ਨਾਂ ਦੇ ਹਵਾਲੇ ਨਾਲ ਇੱਕ ਵਕੀਲ ਨਾਲ ਪਿਛਲੇ ਦਿਨਾਂ 'ਚ ਗੱਲ ਹੋ ਰਹੀ ਸੀ TV 84 ਨਿਊਜ਼ 'ਤੇ। ਸੋ ਇਹ ਕਹਿ ਰਹੇ ਸੀ ਕਿ ਜੀ ਜੇ ਪੋਲੀਟੀਕਲ ਉੱਥੇ ਚੇਂਜ ਹੁੰਦੀ ਹੈ, ਆਮ ਆਦਮੀ ਪਾਰਟੀ ਦਾ ਹੁੰਦਾ ਹੈ, ਜੇ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਵੀ ਫਾਰਵਰਡ ਹੁੰਦੀਆਂ, ਤੇ ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ, ਉਹਨਾਂ ਦੇ ਵੇਲੇ ਹੀ ਕੇਜਰੀਵਾਲ ਨੇ ਉਸ ਬਾਰੇ ਲਿਖਿਆ ਸੀ ਜੀ ਔਰ ਸੁਪਰੀਮ ਕੋਰਟ ਨੂੰ, ਔਰ ਉਹਨਾਂ ਦੀ ਫਾਂਸੀ ਟੁੱਟ ਕੇ ਜਿਹੜੀ ਹੈ ਉਹ ਜਿਹੜੀ ਉਮਰ ਕੈਦ 'ਤੇ ਆਈ। ਸੋ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਕਿ ਜੇ ਉਹ ਬਣ ਜਾਣ ਤਾਂ ਕੀ ਹੋ ਸਕਦਾ, ਉਹਨੇ ਕਿਹਾ ਜੀ ਉਹਨਾਂ ਦੀ ਰਿਹਾਈ ਸੰਭਵ ਹੋ ਸਕਦੀ ਹੈ। ਸੋ ਮੈਂ ਸਮਝਦਾ ਵੀ ਜੇ ਇਸ ਕਿਸਮ ਦਾ ਕੋਈ ਪੋਲੀਟੀਕਲ ਪ੍ਰੈਸ਼ਰ ਵੀ ਆਉਣ ਵਾਲੇ ਸਮੇਂ 'ਚ ਬਣਦਾ ਹੈ, ਔਰ ਇਸ ਤਰ੍ਹਾਂ ਹੀ ਵੱਖ-ਵੱਖ ਸਟੇਟਾਂ ਦੇ ਵਿੱਚ, ਕਰਨਾਟਕਾ ਜਾਂ UP 'ਚ ਸਿਆਸੀ ਤੌਰ ਦੇ ਉੱਤੇ ਵੀ ਅਸੀਂ ਕੋਈ ਨਾ ਕੋਈ ਫੋਲੋ ਅਪ ਕਰੀਏ। ਹੁਣ ਸ਼ਿਕਵਾ ਸ਼ਿਕਾਇਤ ਬੰਦ ਤੇ ਆਪਣੇ ਫਰਜ਼ ਜਿਹੜੇ ਨੇ ਇਹਨਾਂ ਸਿੰਘਾਂ ਪ੍ਰਤੀ ਉਸ ਬਾਰੇ ਜਿਹੜਾ ਹੈ ਉਹ ਚੇਤਨ ਹੋਈ ਹੈ। ਜੀ ਡਾਕਟਰ ਸਾਹਿਬ, ਬਹੁਤ ਧੰਨਵਾਦ। ਇਸ ਨਾਲ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।